ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਅੱਖਾਂ 'ਚ ਕੱਜਲ ਤੇ ਸੋਗ ਸੋਹਰੇ ਦਾ। ਭਲੇ ਦੌਰ ਦੇ ਵਿੱਚ ਕੋਈ ਬੁੱਢੀ ਠੇਰੀ ਮਾਈ ਪੱਕੀ ਜਾਂਦੀ ਦਿਖਣੀ ਨਾ, ਭੱਜ ਕੇ ਜਾ ਕੇ ਉਹ ਮਾਈ ਅੱਗੇ ਸੇਰ ਕਰਨਾ। ਉਹ ਮਾਈ ਨੇ ਦੋਵਾਂ ਹੱਥਾਂ ਨਾਲ ਪਿਆਰ ਦੇਣਾ ਤੇ ਦੁਆਵਾਂ ਦੇਣੀ। ਕਿਤੇ ਸੋਟੇ ਵਾਲਾ ਬਾਬਾ ਜਾਂਦਾ ਦਿਖਣਾ, ਭੱਜ ਕੇ ਜਾ ਕੇ ਬਾਬੇ ਅੱਗੇ ਸੇਰ ਕਰਨਾ। ਬਾਬੇ ਨੇ ਦੋਵਾਂ ਹੱਥਾਂ ਨਾਲ ਪਿਆਰ ਦੇਣਾ ਤੇ ਦੁਆਵਾਂ ਦੇਣੀ। ਮੈਂ ਤੇ ਇਹ ਸਮਝਦਾ ਕਿ ਉਦੋਂ ਦੁਆਵਾਂ ਦਾ ਕਾਲ ਸੀ। ਹੁਣ ਤੁਸੀਂ ਵੇਖ ਲਓ ਕਿ ਦੁਆ ਨਹੀਂ ਲੱਭਦੀ। ਵੀ ਕਿਤੇ ਮਸਜਿਦ ਦੇ ਮੌਲਵੀ ਸਾਹਿਬ ਟੱਕਰ ਨੇ, ਉਹਨੂੰ ਸਲਾਮ ਅਲੈਕਮ ਕਹਿ ਕੇ ਦੁਆਵਾਂ ਲੈਣੀਆਂ। ਕਿਤੇ ਸਕੂਲ ਦੇ ਉਸਤਾਦ ਟੱਕਰ ਜਾਣੇ, ਉਹਨਾਂ ਨੂੰ ਸਲਾਮ ਅਲੈਕਮ ਕਹਿ ਕੇ ਤੇ ਦੁਆਵਾਂ ਲੈਣੀ। ਹੁਣ ਤੇ ਉਹ ਪੂਰੀ ਨਹੀਂ ਰਿਹਾ ਦੁਆਵਾਂ ਦੇਣ ਵਾਲਾ। ਮੈਂ ਤੇ ਸਮਝਦਾ ਕਿ ਦੁਆਵਾਂ ਦਾ ਕਾਲ ਆ ਇੱਥੇ। ਤੇ ਮੈਂ ਤੇ ਇੱਕ ਗੱਲ ਸੋਚੀ ਕਿ ਤੁਹਾਡੇ ਮਾਪਿਓ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਬੰਦਾ, ਕੋਈ ਵੀ ਤੁਹਾਡਾ ਅਜ਼ੀਜ਼ ਆ, ਹੁਣ ਤੁਹਾਨੂੰ ਚੰਗੇ ਲਫ਼ਜ਼ਾਂ ਨਾਲ ਯਾਦ ਹੀ ਨਹੀਂ ਕਰੇਗਾ। ਸਾਰਿਆਂ ਤੋਂ ਵੱਡਾ ਸਾੜ ਤੇ ਲੋਕਾਂ ਨੂੰ ਇਹ ਹੁੰਦਾ ਕਿ ਬੰਦਾ ਜਦੋਂ ਚੰਗਾ ਕਮਾਉਣ ਲੱਗ ਪਵੇ ਨਾ, ਜਿੰਨੇ ਵੀ ਰਿਸ਼ਤੇਦਾਰ ਹੋਣ, ਜਿਵੇਂ ਜੋ ਵੀ ਕਹੀ ਜਾਣ, ਲੇਕਿਨ ਅੰਦਰੋਂ ਤੁਹਾਡੇ ਨਾਲ ਸਾਫ਼ ਨਹੀਂ ਹੈਗੇ। ਮੈਂ ਤਾਂ ਇੰਨੀ ਗੱਲ ਜਾਣਦਾ ਜਿੰਨੇ ਮੈਂ ਪਰਖੇ ਨੇ। ਸਾਡੇ ਇੱਥੇ ਬੰਦੇ ਕਹਿੰਦੇ ਵੀ ਦੌਰ ਹੋ ਨਹੀਂ ਰਿਹਾ। ਬਈ ਦੌਰ ਉਹੀ ਹੈ। ਦੌਰ ਕਿੱਥੇ ਚਲਾ ਗਿਆ? ਸੂਰਜ ਪਹਿਲੇ ਵੀ ਮਗਰਬ ਵਿੱਚ ਛਿਪਦਾ ਸੀ, ਹੁਣ ਵੀ ਮਗਰਬ ਵਿੱਚ ਛਿਪਦਾ। ਉਹੀ ਦਿਨ ਆ, ਉਹੀ ਰਾਤ ਆ। ਵੀ ਦੌਰ ਕਿੱਥੇ ਚਲਾ ਗਿਆ? ਸਾਰਿਆਂ ਤੋਂ ਵੱਡੀ ਗੱਲ ਇਹ ਕਿ ਤੂੰ ਮੈਂ ਉਹ ਨਹੀਂ ਰਹੇ, ਬੰਦੇ ਬਦਲ ਗਏ। ਸਾਡੇ ਇੱਥੇ ਉਹ ਹਿਸਾਬ ਆ ਵੀ ਤੁਸੀਂ ਇੱਥੇ ਕਿਸੇ ਨੂੰ ਸਲਾਮ ਕਰੋ ਨਾ, ਉਹ ਅੱਗੇ ਬੰਦਾ ਐਵੇਂ ਕਰ ਦਿੰਦਾ। ਬੰਦਾ ਪੁੱਛੇ ਮੈਂ ਹੁਣ ਚੰਗਾ ਰਿਹਾ। ਫਿਰ ਤਾਂ ਤੁਸੀਂ ਕਿਸੇ ਨੂੰ ਅਸਲਾਮ ਅਲੈਕਮ ਕਹਿ ਦਿਓ, ਅੱਗੇ ਉਹ ਬੰਦੇ ਜੀਭ ਨਹੀਂ ਹਿਲਾਉਂਦੇ, ਅੱਗੇ ਸਿਰ ਐਵੇਂ ਕਰਕੇ ਹਿਲਾ ਦਿੰਦੇ। ਵੀ ਮੈਨੂੰ ਦੱਸ, ਤੈਨੂੰ ਉਹਨੇ ਅਸਲਾਮ ਅਲੈਕਮ ਕਹੇ ਵੀ ਅਸਲਾਮ ਅਲੈਕਮ ਦਾ ਮਤਲਬ ਤੂੰ ਪਰ ਸਲਾਮਤੀ ਹੋ। ਜਦੋਂ ਤੂੰ ਐਵੇਂ ਸਿਰ ਹਿਲਾਏਂਗਾ, ਸਮਝੋ ਤੇਰੇ ਤੇ ਵੀ ਲਾਹਨਤ ਆ, ਤਾਂ ਅਗਲੇ ਜਦੋਂ ਤੂੰ ਲਾਹਨਤ ਭੇਜਣ ਦਿਆਂ। ਇਹ ਤਾਂ ਸਾਰਿਆਂ ਤੋਂ ਵੱਡੀ ਗੱਲ ਇਹ ਕਿ ਬੰਦੇ ਇੱਥੇ ਸਲਾਮ ਲੈਣਾ ਤਾਂ ਦੂਰ ਦੀ ਗੱਲ ਆ। ਇੱਥੇ ਵਸ ਲੱਗਿਆ ਕਿਸੇ ਨੂੰ ਗਲੇ ਨਹੀਂ ਲਾਉਂਦੇ। ਗਲ ਲਾ ਲਿਆ ਤਾਂ ਕਾਟਨ ਖਰਾਬ ਹੋ ਜੂ। ਤੁਸੀਂ ਵੀ ਇੱਥੇ ਵੇਖਿਆ ਹੋਣਾ ਕਿ ਬੰਦੇ ਇੱਥੇ ਕਾਟਨ ਪਾ ਲੈਣ, ਚੰਗੀ ਜੁੱਤੀ ਪਾ ਲੈਣ, ਤੇ ਯਕੀਨ ਕਰੋ ਲੱਤ ਲੱਤ ਚਾੜ ਕੇ ਬਹਿੰਦੇ। ਉਵੇਂ ਬਹਿਣਾ ਪਸੰਦ ਹੀ ਨਹੀਂ ਕਰਦੇ, ਸਾਡੇ ਲੱਤਾਂ ਬਰਾਬਰ ਆ ਜਾਣਗੀਆਂ। ਨਹੀਂ, ਫਿਰ ਇੱਥੇ ਇਹ ਨਹੀਂ ਵੇਖਿਆ ਜਾਂਦਾ ਵੀ ਨਾਲ ਸਾਡੇ ਕੌਣ ਬੈਠਾ, ਕੁਝ ਬਜ਼ੁਰਗ ਆ, ਕੋਈ ਔਰਤ ਆ, ਜਾਂ ਜੋ ਵੀ, ਉਹਨਾਂ ਨੇ ਭਾਈ ਲੱਤ ਲੱਤ ਚਾੜ ਕੇ ਬਹਿਣੀ। ਮੈਂ ਤਾਂ ਇਹ ਸਮਝਦਾ ਕੋਈ ਗੁਜ਼ਰ ਗਏ ਨੇ, ਉਹ ਦਾਨੇ ਲੋਕ ਸੀਗੇ, ਉਹ ਦੁਆਵਾਂ ਦਿੰਦੇ ਸੀ। ਕਿਤੇ ਕੋਈ ਵਸਦਾ ਘਰ ਵੀ ਵੇਖ ਲੈਣ ਤਾਂ ਉਹਦੇ ਵਾਸਤੇ ਦੁਆਵਾਂ ਕਰਦੇ ਜਾਂਦੇ ਸੀ। ਕਿਤੇ ਕੋਈ ਰਾਹਗੀਰ ਟੱਕਰ ਗਿਆ, ਉਹਨੂੰ ਵੀ ਉਹਨਾਂ ਨੇ ਸਲਾਮ ਕੇ ਤੋਂ ਬਗੈਰ, ਪਿਆਰ ਦੇ ਤੋਂ ਬਗੈਰ ਨਹੀਂ ਜਾਣਾ। ਹੁਣ ਤੁਸੀਂ ਵੇਖਿਆ ਹੋਣਾ ਕਿ ਆਪਣੇ ਇੱਕ ਨਵਾਂ ਹੀ ਫੈਸ਼ਨ ਚੱਲਿਆ ਹੋਇਆ ਕਿ ਆਪਾਂ ਇੱਥੇ ਜਿੰਨੀਆਂ ਵੀ ਔਰਤਾਂ ਨੇ, ਚਾਹੇ ਉਹ ਤੁਹਾਡੀ ਹਮ ਉਮਰ ਆ, ਚਾਹੇ ਜੋ ਵੀ, ਤੇ ਅਸੀਂ ਜੇ ਬੜੇ ਉਹਨਾਂ ਨੂੰ ਚਾਵਾਂ ਦੇ ਨਾਲ ਜਾ ਕੇ ਉਹਨਾਂ ਨੂੰ ਹੱਥ ਮਿਲਾਉਂਦੇ। ਤੇ ਇੱਥੇ ਹੁਣ ਤੁਸੀਂ ਵੀ ਕਿਸੇ ਵਡੇਰੀ ਨੂੰ ਉਹਦੇ ਅੱਗੇ ਵੀ ਝੁਕੀਆਂ ਨਾ ਵੀ ਪਿਆਰ ਲੈਣ ਵਾਸਤੇ, ਤਾਂ ਉਹ ਪਿਆਰ ਨਹੀਂ ਦਿੰਦੀਆਂ, ਉਹ ਕੰਨ 'ਤੇ ਮੜ ਜਾ ਹੱਥ ਫੇਰ ਦਿੰਦੀਆਂ ਨੇ ਵੀ ਪਿਆਰ ਦੇ ਦਾਂਗੇ ਤਾਂ ਮੁੰਡੇ ਦਾ ਸਿਰ ਢਹਿ ਜਾਏਗਾ, ਮੁੰਡਾ ਗੁੱਸੇ ਹੋ ਜਾਏ। ਵੀ ਬੰਦਾ ਵੀ ਜਾਵੇ ਤਾਂ ਜਾਵੇ ਕਿੱਧਰ? ਮੈਨੂੰ ਪਹਿਲੇ ਇਸ ਗੱਲ ਦੱਸੋ ਕਿ ਸਿਆਣੇ ਕਹਿੰਦੇ ਵੀ ਬੰਦਾ ਜਿਹੋ ਜਿਹਾ ਵੀ ਹੋਵੇ ਨਾ, ਪਰ ਬੰਦੇ ਨੂੰ ਆਪਣਾ ਵਿਹਾਰ ਅੱਛਾ ਰੱਖਣਾ ਚਾਹੀਦਾ, ਬੰਦੇ ਨੂੰ ਆਪਣਾ ਲੈਣ ਦੇਣ ਅੱਛਾ ਰੱਖਣਾ ਚਾਹੀਦਾ, ਜਿੱਤੋਂ ਬੰਦੇ ਦੀ ਪਛਾਣ। ਇਹ ਤੇ ਇੱਕ ਵੱਖਰੀ ਗੱਲ ਬਣੀ ਹੈ ਕਿ ਉਹ ਫਲਾਣੇ ਦੀ ਕੌਮ ਕੀ ਹੈ, ਫਲਾਣੇ ਦੀ ਕੌਮ ਕੀ, ਫਲਾਣਾ ਕੰਮੀ ਆ, ਫਲਾਣਾ ਚੌਧਰੀ। ਨਹੀਂ, ਇਹ ਗੱਲ ਮੁੱਕਦੀ ਹੈ ਤੁਹਾਡੀ ਤਰਬੀਅਤ ਤੇ, ਤੁਹਾਡੇ ਵਿਹਾਰ ਤੇ। ਇੱਥੋਂ ਪਤਾ ਚੱਲਦਾ ਕਿ ਤੁਹਾਡੀ ਕਿੰਨੀ ਕੁ ਤਰਬੀਅਤ ਹੋਈ, ਤੁਸੀਂ ਕਿਸ ਤਰਬੀਅਤ ਦੇ ਮਾਲਕ ਹੋ। ਕਿਉਂਕਿ ਜਦੋਂ ਬੰਦੇ ਦੇ ਮੂੰਹ ਖੁੱਲ੍ਹਦਾ ਨਾ, ਪਤਾ ਲੱਗਦਾ ਕਿ ਕਿਹੜੇ ਖੂਨ ਦੀ ਉਹ ਪੈਦਾਇਸ਼ ਆ, ਅੱਛੇ ਦੀ ਕਿ ਗੰਦੇ ਦੀ। ਸਾਡੇ ਇੱਥੇ ਹਿਸਾਬ ਉਹ ਬਣਿਆ ਕਿ ਇੱਕ ਕੁੜੀ ਸੀ ਨਾ, ਜਿਵੇਂ ਉਹ ਸ਼ਾਮ ਨੂੰ ਘਰ ਵਾਲੇ ਨਾ ਬੈਠੇ, ਅਤੇ ਉਹ ਆਪਣੇ ਮਾਂ ਪਿਓ ਨੂੰ ਕਹਿੰਦੀ ਸਵੇਰ ਜਦੋਂ ਹੋਣੀ ਨਾ, ਆਪਣੇ ਵਿੱਚ ਇੱਕ ਨਹੀਂ ਹੋਣਾ। ਉਹ ਘਰ ਵਾਲੇ ਬੜੇ ਪਰੇਸ਼ਾਨ ਹੋਏ ਵੀ ਇਹ ਕੀ ਕਹੀ ਜਾਂਦੀ। ਉਹ ਕਹਿੰਦੀ ਮੈਂ ਤੁਹਾਨੂੰ ਕਹਿ ਦਿੱਤਾ ਕਿ ਸਵੇਰੇ ਆਪਣੇ 'ਚੋਂ ਇੱਕ ਨਹੀਂ ਹੋਣਾ। ਜਦੋਂ ਸਵੇਰੇ ਘਰ ਦੇ ਉੱਠੇ ਆ, ਉਹ ਕੁੜੀ ਵਾਕਈ ਨਹੀਂ ਸੀ ਹੈਗੀ। ਉਹਦੇ ਪਿਓ ਨੇ ਆਲਾ ਦੁਆਲੇ ਵੇਖਿਆ, ਕੁੜੀ ਨਹੀਂ ਲੱਭੀ। ਉਹਨੇ ਕਿਹਾ ਹੈ ਤਾਂ ਗੱਲ ਜੋ ਵੀ ਆ, ਪਰ ਕੁੜੀ ਹੈ ਬੜੀ ਸਿਆਣੀ ਸੀ।